ਹੜ੍ਹ ਸਿਰਫ ਲਹਿੰਦੇ ਪੰਜਾਬ ਦੇ ਅੰਦਰ ਨਹੀਂ ਆਏ, ਇਸ ਤੋਂ ਪਹਿਲੇ ਚੜ੍ਹਦੇ ਪੰਜਾਬ ਦੇ ਅੰਦਰ ਵੀ ਆਏ। ਚੜ੍ਹਦੇ ਪੰਜਾਬ ਦੇ ਅੰਦਰ ਪੂਰਾ ਪੰਜਾਬ ਉੱਠ ਖੜਾ ਹੋਇਆ। ਖਾਸ ਕਰ ਅਗਰ ਅਸੀਂ ਦੇਖੀਏ ਤੇ ਕਿਸਾਨੀ ਦੇ ਨਾਲ ਜੁੜੇ ਹੋਏ ਲੋਕ, ਉਹਨਾਂ ਨੇ ਇੱਕ ਵੱਡੀ ਸੇਵਾ ਨਿਭਾਈ। ਇਹਦੇ ਨਾਲ ਨਾਲ ਫਿਰ ਸਿੰਗਰ ਔਰ ਐਕਟਰ ਉਹ ਮੈਦਾਨ ਦੇ ਵਿੱਚ ਆ ਗਏ। ਔਰ ਇਹਦੇ ਵਿੱਚ ਅਸੀਂ ਅਗਰ ਦੇਖੀਏ ਤੇ ਜਿਹੜੇ ਮੇਲ ਸਿੰਗਰ ਔਰ ਐਕਟਰ ਹਨ, ਜਿਵੇਂ ਐਮੀ ਵਿਰਕ ਹੈ, ਗਿੱਪੀ ਗਰੇਵਾਲ ਹੈ, ਦਿਲਜੀਤ ਦੋਸਾਂਝ ਹੈ, ਕਰਨ ਔਜਲਾ ਹੈ, ਹੋਰ ਦਰਜਨਾਂ ਲੋਕ ਉਹ ਮੈਦਾਨ ਦੇ ਵਿੱਚ ਆਏ। ਆਪਣੇ ਲੋਕਾਂ ਦੇ ਨਾਲ ਉਹਨਾਂ ਨੇ ਸਾਂਝ ਪਾਈ। ਇਹਦੇ ਨਾਲ ਨਾਲ ਉੱਥੋਂ ਦੀਆਂ ਕੁੜੀਆਂ ਵੀ, ਸੁਨੰਦਾ ਸ਼ਰਮਾ ਅਗਰ ਦੇਖੀਏ, ਸੋਨੀਆ ਮਾਨ ਦੇਖੀਏ, ਉਹਦੇ ਨਾਲ ਨਾਲ ਬਾਕੀ ਵੀ ਆ ਗਏ, ਲੋਕਾਂ ਦੇ ਨਾਲ ਆਪਣੇ ਖੜੇ ਹੋ ਗਏ। ਸਰਕਾਰ ਨੇ ਉੱਥੇ ਕੱਖ ਨਹੀਂ ਕੀਤਾ। ਮੋਦੀ ਗਵਰਨਮੈਂਟ ਨੇ ਸਿੰਗਲ ਪੈਨੀ ਵੀ ਪੰਜਾਬ ਵਾਸਤੇ ਨਹੀਂ ਦਿੱਤੀ ਕਿ ਫਲੱਡ ਅਫੈਕਟਡ ਏਰੀਆਜ਼ ਵਾਸਤੇ ਕੁਝ ਦਿੱਤਾ ਜਾਵੇ। ਸਰਕਾਰ ਬਿਲਕੁਲ ਸਾਈਡ ਤੇ ਰਹੀ। ਭਗਵੰਤ ਮਾਨ ਦੇ ਰੋਜ਼ ਨਵੇਂ ਡਰਾਮੇ ਸਾਨੂੰ ਵੇਖਣ ਨੂੰ ਮਿਲ ਰਹੇ। ਕੱਖ ਨਹੀਂ ਕੀਤਾ ਸਰਕਾਰ ਨੇ, ਲੇਕਿਨ ਲੋਕਾਂ ਨੇ ਆਪਣੇ ਤੌਰ ਤੇ ਇੰਨਾ ਕਰ ਲਿਆ ਕਿ ਮੇਰੀ ਚੜ੍ਹਦੇ ਪੰਜਾਬ ਦੇ ਦੋਸਤਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਉਹ ਦੱਸਦੇ ਨੇ ਕਿ ਅਸੀਂ ਉਹ ਲੋਕਾਂ ਨੂੰ ਰਿਕੁਐਸਟ ਕੀਤੀ ਕਿ ਯਾਰ ਬਸ ਕਰ ਜਾਓ, ਰਾਸ਼ਨ ਬਹੁਤ ਹੋ ਗਏ, ਹਰ ਚੀਜ਼ ਬਹੁਤ ਹੋ ਗਈ, ਹੁਣ ਅੱਗੇ ਰੀਹੈਬਿਲਿਟੇਸ਼ਨ ਵਾਸਤੇ ਕੀ ਕਰਨਾ ਹੈ, ਇੱਕ ਗੈਪ ਦੇ ਕੇ ਫਿਰ ਪਲਾਨ ਕਰਕੇ ਫਿਰ ਕੁਝ ਕਰਾਂਗੇ। ਹੁਣ ਅਸੀਂ ਆ ਜਾਣਾ ਦੂਜੀ ਸਾਈਡ ਤੇ ਪਾਕਿਸਤਾਨੀ ਪੰਜਾਬ ਵੱਲ। ਪਾਕਿਸਤਾਨੀ ਪੰਜਾਬ ਵੱਲ ਕੋਈ ਕੰਮ ਨਹੀਂ ਇੱਥੇ ਹੋਇਆ। ਉਸ ਦੇ ਨਾਲ ਨਾਲ ਅਗਰ ਅਸੀਂ ਦੇਖੀਏ ਤੇ ਚੜ੍ਹਦੇ ਪੰਜਾਬ ਦੇ ਅੰਦਰ ਜਿਸ ਤਰੀਕੇ ਸਿੰਗਰ ਕਮਿਊਨਿਟੀ, ਐਕਟਰ ਕਮਿਊਨਿਟੀ, ਬਾਕੀ ਸੋਸ਼ਲ ਐਕਟਿਵਿਸਟ ਉਹ ਮੈਦਾਨ ਦੇ ਵਿੱਚ ਖੜੇ ਨੇ, ਇੱਥੇ ਕਿਉਂ ਨਜ਼ਰ ਨਹੀਂ ਆ ਰਹੇ? ਹੁਣ ਲੇਮ ਐਕਸਕਿਊਜ਼ਸ ਇੱਥੋਂ ਦੇ ਜਿਹੜੇ ਐਕਟਰ ਹਨ ਔਰ ਸਿੰਗਰਸ ਹਨ ਉਹਨਾਂ ਵੱਲੋਂ ਇਹ ਦਿੱਤਾ ਜਾ ਰਹੀ ਹੈ ਕਿ ਚੜ੍ਹਦੇ ਪੰਜਾਬ ਦੇ ਲੋਕ ਕਰੋੜਾਂ ਦੇ ਵਿੱਚ ਕਮਾਉਂਦੇ ਨੇ, ਇਸ ਲਈ ਉਹ ਕਰ ਸਕਦੇ ਨੇ। ਅਸੀਂ ਨਹੀਂ ਕਮਾਉਂਦੇ ਉਤਨਾ, ਇਸ ਲਈ ਅਸੀਂ ਨਹੀਂ ਕਰ ਸਕਦੇ। ਸੋ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਠੀਕ ਹੈ ਕਰੋੜਾਂ ਨਹੀਂ ਕਮਾਉਂਦੇ, ਤੁਸੀਂ ਲੱਖਾਂ ਕਮਾਉਂਦੇ ਹੋ, ਤੁਸੀਂ ਹਜ਼ਾਰਾਂ ਕਮਾਉਂਦੇ ਹੋ, ਤੁਸੀਂ ਉਸ ਲੈਵਲ ਤੇ ਜਾ ਕੇ ਨਹੀਂ ਕਰ ਸਕਦੇ। ਤੁਸੀਂ 20 ਘਰ ਅਡਾਪਟ ਨਹੀਂ ਕਰ ਸਕਦੇ, ਤੁਸੀਂ 20 ਪਿੰਡ ਅਡਾਪਟ ਨਹੀਂ ਕਰ ਸਕਦੇ, ਤੁਸੀਂ ਕਰੋੜਾਂ ਅਰਬਾਂ ਰੁਪਏ ਨਹੀਂ ਲਾ ਸਕਦੇ, ਲੇਕਿਨ ਤੁਸੀਂ 10,000 ਰੁਪਏ ਤੇ ਲਾ ਸਕਦੇ ਸੀ, ਤੁਸੀਂ 5,000 ਰੁਪਏ ਤੇ ਲਾ ਸਕਦੇ ਹੋ, ਤੁਸੀਂ 5 ਕਿਲੋ ਚੀਨੀ ਤੇ ਲੈ ਸਕਦੇ ਹੋ, ਸੁੱਕਾ ਰਾਸ਼ਨ ਇੱਕ ਘਰ ਨੂੰ ਦੇ ਸਕਦੇ ਹੋ। ਸਿੰਗਲ 1% ਵੀ ਕਿਤੇ ਗਿਆ? ਉਹ ਲੋਕ ਜਿਹੜੇ ਇੱਥੇ 25-25 ਲੱਖ ਦੇ ਸ਼ੋਅ 25-25 ਲੱਖ ਦੇ ਸ਼ੋਅ ਕਰਦੇ ਨੇ, 50-50 ਲੱਖ ਦੇ ਸ਼ੋਅ ਕਰਦੇ ਨੇ, ਸਾਨੂੰ ਤੇ ਉਹ ਵੀ ਨਜ਼ਰ ਨਹੀਂ ਆਉਂਦੇ। ਇੱਕ ਸ਼ੋਅ ਦਾ 1% ਕਿਸੇ ਨੇ ਅਨਾਉਂਸ ਕੀਤਾ ਕਿ ਮੈਂ ਫਲਾਂ ਸ਼ੋਅ ਕਰਾਂਗਾ, ਉਹਦਾ ਮੈਂ 1% ਮੈਂ ਫਲੱਡ ਅਫੈਕਟਡ ਏਰੀਆਜ਼ ਦੇ ਲੋਕਾਂ ਨੂੰ ਦੇਵਾਂਗਾ, ਨਹੀਂ ਕੀਤਾ। ਸਾਡੇ ਅੰਦਰ ਬੇਈਮਾਨੀ ਹੈ, ਸਾਡੇ ਅੰਦਰ ਤਾਂ ਇਨਸਾਨ ਪਤਾ ਨਹੀਂ ਨਿਕਲ ਕੇ ਕਿੱਥੇ ਡਿੱਗਾ ਦੂਰ। ਅਸੀਂ ਕੁਝ ਵੀ ਕਰਨ ਵਾਸਤੇ ਰਾਜ਼ੀ ਨਹੀਂ। ਸੋ ਸਾਲਿਡ ਬੁਨਿਆਦਾਂ ਤੇ ਕੰਮ ਕਰਨ ਦੀ ਲੋੜ ਹੈ। ਲੇਮ ਐਕਸਕਿਊਜ਼ਸ 5 ਸਾਲ ਦਾ ਬੱਚਾ ਵੀ ਦੇ ਸਕਦਾ ਹੈ। ਇਹ ਕੋਈ ਐਕਸਕਿਊਜ਼ ਨਹੀਂ ਹੈ ਕਿ ਜੀ ਜਿੰਨਾ ਚੜ੍ਹਦੇ ਪੰਜਾਬ ਦੇ ਲੋਕ ਕਮਾ ਰਹੇ ਨੇ ਅਸੀਂ ਨਹੀਂ ਕਮਾ ਰਹੇ। ਤੁਹਾਡੀ ਅਗਰ ਦੇਖੀਏ ਤੇ ਕਮਾਉਣ ਦੀ ਰੇਸ਼ੋ ਉਹਨਾਂ ਦੇ ਨੇੜੇ ਨੇੜੇ ਜਾਂਦੀ ਹੈ। ਚਲੋ ਨੇੜੇ ਨਹੀਂ ਜਾਏਗੀ, 25% ਤੇ ਉਹਨਾਂ ਤੋਂ ਕਮਾ ਰਹੇ ਹੋ ਅਦਾਕਾਰ ਔਰ ਸਿੰਗਰਸ, 20% ਕਮਾ ਰਹੇ ਹੋ, 10% ਕਮਾ ਰਹੇ ਹੋ। ਉੱਥੇ ਅਗਰ ਕਿਸੇ ਨੇ 20 ਪਿੰਡ ਅਡਾਪਟ ਕਰਨ ਦੀ ਗੱਲ ਕੀਤੀ ਹੈ ਤੇ ਇੱਥੇ 10 ਘਰ ਤੇ ਅਡਾਪਟ ਹੋ ਸਕਦੇ ਸੀ। ਸੋ ਅੰਦਰ ਦੀਆਂ ਬੇਈਮਾਨੀਆਂ, ਲੇਮ ਐਕਸਕਿਊਜ਼ਸ ਨਹੀਂ ਦੇ ਸਕਦੇ। ਤੁਸੀਂ ਬਦਬਖਤ ਲੋਕ ਹੋ, ਤੁਸੀਂ ਆਪਣੇ ਲੋਕਾਂ ਦੇ ਨਾਲ ਖੜੇ ਨਹੀਂ ਹੁੰਦੇ। ਤੁਹਾਨੂੰ ਸਿਰਫ ਡਰਾਮੇਬਾਜ਼ੀਆਂ ਕਰਨੀਆਂ ਆਉਂਦੀਆਂ, ਤੁਸੀਂ ਹਰ ਡਰਾਮਾ ਕਰ ਲਓਗੇ, ਲੇਕਿਨ ਮੁਸੀਬਤ ਦੇ ਵੇਲੇ ਆਪਣੇ ਲੋਕਾਂ ਦੇ ਨਾਲ ਖੜੇ ਨਹੀਂ ਹੋਵੋਗੇ। ਹੁਣ ਵੀ ਵੇਲਾ ਹੈ ਕਿ ਇਹਨਾਂ ਲੋਕਾਂ ਦੇ ਨਾਲ ਖੜੇ ਹੋਵੋ, ਜਿੰਨੇ ਜੋਗੇ ਹੋ, ਜਿੰਨਾ ਕੁਝ ਕਰ ਸਕਦੇ ਹੋ ਉਹ ਕਰੋ। ਲੇਕਿਨ ਤਾਰੀਖ ਦਾ ਅਮਲ ਬੜਾ ਜ਼ਾਲਮ ਹੁੰਦਾ ਜੀ, ਤੁਹਾਨੂੰ ਕਿਤੇ ਮਾਫ ਨਹੀਂ ਕਰੇਗਾ। ਲੋਕਾਂ ਜਦੋਂ ਸ਼ਊਰ ਆ ਗਿਆ, ਲੋਕ ਤੁਹਾਡੇ ਤੇ ਥੁੱਕਣਗੇ ਔਰ ਫਿਰ ਤੁਸੀਂ ਦੇਖੋਗੇ ਕਿ ਅਸੀਂ ਆਰਟਿਸਟ, ਅਸੀਂ ਸਿੰਗਰ, ਅਸੀਂ ਫਲਾਂ ਸਮਾਜ ਸੇਵਾ, ਔਰ ਅਸੀਂ ਸਾਡੇ ਨਾਲ ਲੋਕ ਕੀ ਕਰ ਰਹੇ ਨੇ, ਲੋਕ ਕਰਨਗੇ। ਅੱਜ ਜੋ ਤੁਸੀਂ ਲੋਕਾਂ ਨਾਲ ਕਰ ਰਹੇ ਹੋ, ਲੋਕ ਤੁਹਾਨੂੰ ਰਿਟਰਨ ਕਰਨਗੇ।